ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਘਟਨਾਵਾਂ ਵਾਪਰ ਰਹੀਆਂ ਨੇ, ਉਹਨਾਂ 'ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਗੁਰਦੀਪ ਸਿੰਘ ਵਿਰਦੀ ਕਲੋਬਸ, ਸ਼ਾਹਜੀਤ ਸਿੰਘ ਕਲੋਟੀ ਜੂਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਮਨਦੀਪ ਸਿੰਘ ਅਤੇ ਸਰਬਜੀਤ ਕੌਰ ਸੈਨੋਜੇ, ਜਸਵੀਰ ਸਿੰਘ ਜੋਸਨ ਸੈਨੋਜੇ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਭਾਰਤ ਦੇ ਲੈਵਲ 'ਤੇ ਗੱਲ ਕਰ ਲੈਂਦੇ ਹਾਂ ਕਿ ਭਾਰਤ ਵੱਲੋਂ ਜਿਹੜਾ ਇੱਕ ਉੱਥੇ ਕੈਦ ਦੇ ਵਿੱਚ ਜਾਧਵ ਨਾਮ ਦਾ ਬੰਦਾ ਆ, ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਕਿਸਤਾਨ ਨੇ ਨਾ ਕੀਤੀ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਜਾਧਵ ਵਾਲੇ ਮਾਮਲੇ ਦੇ ਉੱਤੇ ਮੁੜ ਕੇ ਇੱਕ ਵਾਰੀ ਫੇਰ ਜਿਹੜੀਆਂ ਜੀ ਉਹ ਕੋਸ਼ਿਸ਼ਾਂ ਕੀਤੀਆਂ ਨੇ ਔਰ ਕੁਲਭੂਸ਼ਣ ਜਾਧਵ ਕੇਸ ਦੀ ਪੈਰਵਾਈ ਕਰਨ ਦੇ ਵਾਸਤੇ ਉਹਦੀ ਕੌਂਸਲਰ ਪਹੁੰਚ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਪਾਕਿਸਤਾਨ ਹਾਲ ਦੀ ਘੜੀ ਤੋਂ ਨਾ ਕਰ ਰਿਹਾ ਜੀ ਔਰ 46 ਸਾਲਾ ਭਾਰਤੀ ਨਾਗਰਿਕ ਉਹ ਕਹਿੰਦਾ ਕਿ ਜਸੂਸ ਸੀਗਾ ਤੇ ਇਹ ਕੌਂਸਲਰ ਪਹੁੰਚ ਬਾਰੇ ਦੁਵੱਲੇ ਸਮਝੌਤੇ ਅਧੀਨ ਨਹੀਂ ਆਉਂਦਾ ਜੀ। ਇਸਲਾਮਾਬਾਦ ਦੇ ਵਿੱਚ ਜਿਹੜੇ ਭਾਰਤੀ ਹਾਈ ਕਮਿਸ਼ਨ ਨੇ ਗੌਤਮ ਬੰਬਾਵਲੇ ਉਹਨੇ ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਮੀਨਾ ਜੰਜੂਆ ਦੇ ਨਾਲ ਮੁਲਾਕਾਤ ਕੀਤੀ ਸੀ। ਜਾਧਵ ਤੱਕ ਕੌਂਸਲਰ ਪਹੁੰਚ ਦੀ ਮੰਗ ਜਿਹੜੀ ਉਹ ਕੀਤੀ ਪਰ ਇਹ ਨਕਾਰ ਦਿੱਤੀ ਗਈ। ਭਾਰਤ ਨੇ ਜਿਹੜਾ ਜੀ ਭਾਰਤੀ ਜਲ ਸੈਨਾ ਦੇ ਰਿਟਾਇਰਡ ਅਫਸਰ ਕੁਲਭੂਸ਼ਣ ਜਾਧਵ ਦੀ ਮਾਂ ਦੀ ਅਪੀਲ ਪਾਕਿਸਤਾਨ ਨੂੰ ਇੱਕ ਜਿਹੜੀ ਆ ਉਹ ਦਿੱਤੀ ਆ ਔਰ ਹਾਈ ਕਮਿਸ਼ਨਰ ਦੇ ਰਾਹੀਂ ਇਹ ਜਿਹੜੀ ਅਪੀਲ ਹੈ ਪਾਕਿਸਤਾਨ ਵਿਦੇਸ਼ ਸਕੱਤਰ ਨੂੰ ਸੌਂਪੀ ਗਈ ਆ, ਜਿਹਦੇ ਵਿੱਚ ਉਹਨੇ ਰਿਹਾਈ ਦੇ ਵਾਸਤੇ ਪਾਕਿਸਤਾਨ ਸਰਕਾਰ ਨੂੰ ਦਖਲ ਦੇਣ ਦੇ ਵਾਸਤੇ ਕਿਹਾ ਔਰ ਮਾਂ ਨੇ ਉਹਦੇ ਨਾਲ ਮਿਲਣ ਦੀ ਇੱਛਾ ਜਿਹੜੀ ਆ ਉਹ ਵੀ ਪ੍ਰਗਟ ਕੀਤੀ ਹੈ। ਦੱਸਦੀ ਹੈ ਕਿ ਪਾਕਿਸਤਾਨ ਨੇ ਜਿਹੜਾ ਇਹ ਕੁਲਭੂਸ਼ਣ ਜਾਧਵ ਹੈ ਉਹਦੇ ਉੱਤੇ ਕਿਹਾ ਸੀਗਾ ਕਿ ਉਹ ਜਸੂਸੀ ਕਰਨ ਦੇ ਵਾਸਤੇ ਪਾਕਿਸਤਾਨ ਦੇ ਵਿੱਚ ਆਇਆ ਸੀਗਾ ਔਰ ਫੌਜੀ ਅਦਾਲਤ ਨੇ ਉਹਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਦਿੱਤੀ ਹੋਈ ਆ। ਹਾਲਾਂਕਿ ਉਹਦੇ ਕੋਲੇ 1-2 ਫੇਜ਼ ਜਿਹੜੇ ਅਜੇ ਹੈਗੇ ਆ ਜਿਹਦੇ ਥਰੂ ਉਹ ਇਹਦੀ ਅਪੀਲ ਉੱਪਰ ਕਰ ਸਕਦਾ ਹੈ। ਰਾਸ਼ਟਰਪਤੀ ਦੇ ਕੋਲੇ ਵੀ ਇਹ ਜਿਹੜਾ ਦੀ ਹੱਕ ਹੈ ਕਿ ਉਹਦੀ ਇਹ ਸਜ਼ਾ ਮੁਆਫ ਕਰ ਸਕਦੇ ਨੇ ਪਰ ਇਸ ਮਸਲੇ ਦੇ ਉੱਤੇ ਪਾਕਿਸਤਾਨ ਜਿਹੜਾ ਦੀ ਉਹ ਸਖਤ ਹੈ। ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਉਹ ਸਖਤ ਹੈ। ਉਹ ਇਹ ਕਹਿੰਦੀ ਹੈ ਕਿ ਉਹ ਝੁਕਣ ਦੇ ਵਾਸਤੇ ਤਿਆਰ ਨਹੀਂ। ਭਾਰਤ ਦੇ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਬਾਅ ਜਿਹੜਾ ਜੀ ਆਪਣਾ ਬਣਾਇਆ ਜਾ ਰਿਹਾ ਤਾਂ ਕਿ ਕੁਲਭੂਸ਼ਣ ਜਾਧਵ ਦੀ ਜਿਹੜੀ ਹੈ ਜੀ ਉਹ ਰਿਹਾਈ ਕਿਸੇ ਤਰੀਕੇ ਨਾਲ ਹੋ ਸਕੇ ਜੀ। ਹਾਂਜੀ, ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਪਿਛਲੀ ਸਰਕਾਰ ਸੀਗੀ ਅਤੇ ਉਸ ਵੇਲੇ ਵੀ ਬੜੀ ਕਤਲੋ ਗਾਰਤ ਸੀਗੀ, ਜਿਹਨੂੰ ਮਰਜ਼ੀ ਕੁੱਟ ਦਿੱਤਾ, ਜੋ ਮਰਜ਼ੀ ਕਰ ਦਿੱਤਾ, ਪਰ ਜਿਹੜੇ ਹਾਲਾਤ ਆ ਧਰਤੀ 'ਤੇ ਗਰਾਊਂਡ 'ਤੇ ਹਾਲਾਤ ਆ ਉਹੋ ਦੇ ਉਹੋ ਹੀ ਆ। ਬੇਸ਼ੱਕ ਕਾਂਗਰਸ ਆ ਗਈ ਆ, ਜਿਹੜੀਆਂ ਕੁਰਸੀਆਂ ਦੇ ਉੱਤੇ ਬੰਦੇ ਹੋਰ ਬੈਠ ਗਏ ਆ ਤੇ ਕਾਂਗਰਸੀਆਂ ਵੱਲੋਂ ਇੱਕ ਹੋਰ ਅਕਾਲੀ ਸਰਪੰਚ ਦਾ ਕਤਲ। ਬਿਲਕੁਲ ਜੀ, ਤਕਰੀਬਨ ਰੋਜ਼ ਦੀਆਂ ਖਬਰਾਂ ਜਿਹੜੀਆਂ ਜੀ ਉਹ ਹੋ ਗਈਆਂ ਕਿ ਇਉਂ ਜਿਹੜਾ ਜੀ ਕੁੱਟਮਾਰ ਜਿਹੜੀ ਉਹ ਪਿੰਡਾਂ ਥਾਵਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਵਧੀ ਆ। ਕੁੱਟਮਾਰ ਤੱਕ ਗੱਲ ਸੀਮਿਤ ਰਹਿੰਦੀ ਤਾਂ ਮੰਨੀ ਜਾ ਸਕਦੀ ਸੀਗੀ। ਹਾਲਾਂਕਿ ਇਉਂ ਆ ਜੀ ਕਿ ਜੇ ਕੁੱਟਮਾਰ ਵੀ ਇਸ ਤਰੀਕੇ ਨਾਲ ਪਿੰਡਾਂ ਥਾਵਾਂ ਦੇ ਉੱਤੇ ਸਾਰੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਤਾਂ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਹਦੇ ਵਾਸਤੇ ਵੱਡਾ ਖਤਰਾ ਖੜਾ ਹੋ ਜਾਣਾ। ਕਾਂਗਰਸ ਨੇ ਸ਼ਾਇਦ ਇਹਨੂੰ ਸੀਰੀਅਸਲੀ ਜਿਹੜਾ ਜੀ ਉਹ ਕਦੀ ਨਹੀਂ ਲਿਆ। ਜੋ ਇਲੈਕਸ਼ਨਾਂ ਜਿਹੜੀਆਂ ਜਿੱਤੀਆਂ ਤੇ ਟਰੱਕ ਯੂਨੀਅਨਾਂ ਦੇ ਉੱਤੇ ਕਬਜ਼ੇ ਕਰਨ ਨੂੰ ਲੈ ਕੇ ਚੱਲੀਆਂ ਗੋਲੀਆਂ ਹੋਏ ਕਤਲ ਜਿਹੜੇ ਸੀਗੇ ਜੀ ਉਹ ਵੱਧਦੇ ਪਿੰਡਾਂ ਦੇ ਵਿੱਚ ਜਿਹੜਾ ਜੀ ਉਹ ਹੁਣ ਇਹ ਸਾਰੀ ਲੜਾਈ ਜਾ ਵੜੀ ਹੈ। ਇਹ ਪਿੰਡ ਪੈਂਦਾ ਜੀ ਥਾਣਾ ਚਾਟੀਵਿੰਡ ਦੇ ਵਿੱਚ ਪੈਂਦਾ, ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਪਿੰਡ ਝੀਤੇ ਚੇਤ ਸਿੰਘ ਵਾਲਾ। ਇੱਥੇ ਅਕਾਲੀ ਸਰਪੰਚ ਜਿਹੜਾ ਸੀਗਾ ਜੀ ਗੁਰਪਿੰਦਰ ਸਿੰਘ ਲਾਲੀ ਸੀਗਾ, ਜਿਨ੍ਹਾਂ ਦਾ ਝਗੜਾ ਹੋ ਗਿਆ ਜੀ। ਇਹ ਅਕਾਲੀ ਸਰਪੰਚ ਸੀਗਾ, ਕਾਂਗਰਸੀਆਂ ਦੇ ਨਾਲ ਜਿਹੜਾ ਜੀ ਉਹ ਝਗੜਾ ਹੋ ਗਿਆ ਔਰ ਜਿਹੜੇ ਕਾਂਗਰਸ ਵਾਲੇ ਸੀਗੇ ਜੀ ਉਹਨਾਂ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਇਹਨੂੰ ਕੁੱਟਿਆ ਔਰ ਜਿਹੜਾ ਕੁੱਟ ਕੇ ਜਿਹੜਾ ਜੀ ਅਧਮੋਇਆ ਕਰਤਾ ਔਰ ਇਹਨੂੰ ਜਿਹੜਾ ਸੀਗਾ ਜੀ ਹੌਸਪੀਟਲ ਲਿਜਾਇਆ ਗਿਆ ਪਰ ਉੱਥੇ ਜਾਣ ਤੋਂ ਪਹਿਲਾਂ ਇਹਦੀ ਮੌਤ ਜਿਹੜੀ ਆ ਜੀ ਉਹ ਹੋ ਗਈ ਦੱਸੀ ਜਾਂਦੀ ਆ।
ਜਿਹੜੇ ਇਹਦੇ ਵਿੱਚ ਲੋਕ ਸ਼ਾਮਲ ਦੱਸੇ ਗਏ ਨੇ ਜਿਨ੍ਹਾਂ ਨੂੰ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਗਿਆ, ਉਹਦੇ ਵਿੱਚ ਸੁਖਦੇਵ ਸਿੰਘ ਦੋਧੀ ਆ, ਉਹਦਾ ਮੁੰਡਾ ਜਗਸ਼ੇਰ ਸਿੰਘ ਹੈ, ਸ਼ਮਸ਼ੇਰ ਸਿੰਘ ਹੈ, ਗੁਰਬੀਰ ਸਿੰਘ ਗੋਰਾ। ਅਜੇ ਤੱਕ ਕੋਈ ਜਿਹੜੀ ਹੈ ਜੀ ਗ੍ਰਿਫਤਾਰੀ ਨਹੀਂ ਹੋਈ ਜਿੰਨੀ ਸੀਗਾ। ਔਰ ਜਿਹੜਾ ਅਕਾਲੀ ਦਲ ਹੈ ਜੀ ਉਹ ਇਹ ਕਹਿੰਦਾ ਕਿ ਬਦਲਾਖੋਰੀ ਦੀ ਭਾਵਨਾ ਦੇ ਤਹਿਤ ਇਹ ਕਤਲ ਕੀਤਾ ਗਿਆ। ਸਿਆਣੇ ਕਹਿੰਦੇ ਆ ਹੱਥਾਂ ਨਾਲ ਦਿੱਤੀਆਂ ਜਿਹੜੀਆਂ ਦੀ ਉਹ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ, ਜਾਂ ਮੂੰਹ ਨਾਲ ਵੀ ਜਿਹੜਾ ਜੀ ਉਹ ਨਹੀਂ ਖੁੱਲਦੀਆਂ। ਅਕਾਲੀ ਦਲ ਅਜੇ ਵੀ ਇਸ ਗੱਲ ਨੂੰ ਨਹੀਂ ਮੰਨ ਰਿਹਾ ਕਿ ਇਸ ਚੀਜ਼ ਦਾ ਜਨਮਦਾਤਾ ਉਹੀ ਹੈ। ਉਹਨੇ ਥਾਂ ਥਾਂ ਦੇ ਉੱਤੇ ਜਿਹੜੇ ਜੀ ਢੇਰਾਂ ਪਰਚੇ ਲੋਕਾਂ ਦੇ ਉੱਤੇ ਕੀਤੇ, ਲੋਕੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਝੱਲਦੇ ਰਹੇ, ਸਹਿੰਦੇ ਰਹੇ। ਬੇਸ਼ੱਕ ਜਿਹੜੀ ਹਿੰਸਾ ਹੈ ਉਹਦਾ ਜਵਾਬ ਹਿੰਸਾ ਨਹੀਂ ਹੋਇਆ ਕਰਦਾ, ਕਿਉਂਕਿ ਇਹ ਕਾਂਗਰਸ ਨੂੰ ਜਿਹੜਾ ਜੀ ਹੁਣ ਸਮਝਣਾ ਚਾਹੀਦਾ। ਜੇ ਕਾਂਗਰਸ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਤੱਕ ਇਹਦੇ ਵਿੱਚ ਤੁਰੰਤ ਉਹਨਾਂ ਦਾ ਦਖਲ ਨਾ ਹੋਇਆ, ਜਾਂ ਇਹ ਜਿਹੜਾ ਜੀ ਨਾ ਆਖਿਆ ਗਿਆ ਕਿ ਤੁਸੀਂ ਜਿਹੜਾ ਜੀ ਕਿਸੇ ਤਰੀਕੇ ਨਾਲ ਕੰਟਰੋਲ ਕਰੋ, ਤਾਂ ਇਹ ਜਿਹੜੀ ਸਥਿਤੀ ਆ ਇਹ ਹੱਥੋਂ ਬਾਹਰ ਹੋਣ ਦੇ ਚਾਂਸਸ ਜਿਹੜੇ ਆ ਜੀ ਉਹ ਬਣ ਸਕਦੇ ਨੇ। ਪਿੰਡਾਂ ਥਾਵਾਂ ਦੇ ਉੱਤੇ ਜਿਸ ਕਿਸਮ ਦਾ ਇਹ ਕੁੱਟ ਕਟਾਪਾ ਅਕਾਲੀਆਂ ਦਾ ਜਿਹੜਾ ਜੀ ਉਹ ਸ਼ੁਰੂ ਕੀਤਾ ਹੋਇਆ ਕਾਂਗਰਸੀਆਂ ਨੇ, ਨਿਰਸੰਦੇਹ ਇਹਦੇ ਵਿੱਚੋਂ ਇਹੀ ਕੁਝ ਜਿਹੜਾ ਜੀ ਨਿਕਲਣਾ ਸੀਗਾ ਜੋ ਇਹ ਪਿੰਡ ਜਿਹੜਾ ਚੀਤੇ ਚੇਤ ਸਿੰਘ ਵਾਲਾ ਦੇ ਵਿੱਚੋਂ ਨਿਕਲਿਆ। ਬਿਲਕੁਲ ਜੀ, ਜੋ ਬੀਜਿਆ ਸੋ ਵੱਢਣਾ, ਪਰ ਮਾੜੀ ਗੱਲ ਆ। ਲਾ ਐਂਡ ਆਰਡਰ ਦੀ ਸਥਿਤੀ ਜੇ ਉਸੇ ਦੀ ਉਸੇ ਤਰ੍ਹਾਂ ਤਾਂ ਫਿਰ ਕੀ ਲਾਭ। ਅਤੇ ਅੱਗੇ ਆਪਾਂ ਪੰਜਾਬ ਦੀ ਜੇ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਬਿਆਨ ਦੇ ਨਾਲ ਬੜੀ ਆਪੋ ਧਾਪੀ ਆਮ ਆਦਮੀ ਪਾਰਟੀ ਵਿੱਚ ਹੋ ਗਈ ਆ, ਅਤੇ ਉਸੇ ਹੱਕ ਵਿੱਚ ਨਿਤਰੇ ਨੇ ਜੀ ਧਰਮਵੀਰ ਗਾਂਧੀ। ਬਿਲਕੁਲ ਜੀ, ਇਹ ਆਪੋ ਧਾਪੀ ਜਿਹੜੀ ਆ ਜੀ ਉਹ ਸ਼ੁਰੂ ਹੋ ਗਈ ਆ ਕੱਲ੍ਹ ਵਾਲੇ ਬਿਆਨ ਤੋਂ ਬਾਅਦ। ਇਹਦੇ ਵਿੱਚ ਕਈ ਨੇਤਾ ਜਿਹੜੇ ਆ ਜੀ ਉਹ ਕੁੱਦੇ ਆ। ਜਿਹੜੇ HS ਫੂਲਕਾ ਨੇ ਉਹਨਾਂ ਨੇ ਵੀ ਇਹਦੇ ਵਿੱਚ ਆਪਣੀ ਹਾਜ਼ਰੀ ਲਵਾਤੀ ਹੈ ਜੀ। ਉਹ ਕਹਿੰਦੇ ਕਿ ਕਈ ਨੇਤਾ ਸੀਗੇ ਜਿਹੜੇ ਆਉਣਾ ਚਾਹੁੰਦੇ ਸੀਗੇ ਪਾਰਟੀ ਦੇ ਵਿੱਚ, ਪਰ ਆਉਣ ਨਹੀਂ ਦਿੱਤੇ ਗਏ। ਉਹਨਾਂ ਦਾ ਇਸ਼ਾਰਾ ਜਿਹੜਾ ਜੀ ਉਹ ਭਗਵੰਤ ਮਾਨ ਹੋਰਾਂ ਵੱਲ ਹੈ ਕਿ ਉਹਨਾਂ ਨੇ ਨਹੀਂ ਆਉਣ ਦਿੱਤੇ। ਉਹ ਕਹਿੰਦੇ ਮੈਨੂੰ ਤਾਂ ਜਿਹੜੀਆਂ ਸੀਟਾਂ ਦੀ ਵੰਡ ਦੇ ਵੇਲੇ ਪੁੱਛਿਆ ਤੱਕ ਨਹੀਂ ਗਿਆ ਕਿ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ। ਪਰ ਸਭ ਨੂੰ ਪਤਾ ਜੀ ਉਦੋਂ ਚਰਚਾ ਜਿਹੜਾ ਬਾਘੇ ਪੁਰਾਣੇ ਵਾਲੀ ਸੀਟ ਦਾ, ਬਰਨਾਲੇ ਵਾਲੀ ਸੀਟ ਦਾ ਕਿਸ ਤਰੀਕੇ ਦੇ ਨਾਲ ਚੱਲਿਆ ਸੀਗਾ ਕਿ ਕਿਵੇਂ ਜਿਹੜੇ ਵਾਲੰਟੀਅਰ ਸੀ ਉਹਨਾਂ ਨੂੰ ਪਾਸੇ ਕਰਕੇ ਜਿਹੜੀਆਂ ਸੀਟਾਂ ਕਿਹਦੇ ਕਹੇ ਦੇ ਉੱਤੇ ਦਿੱਤੀਆਂ ਗਈਆਂ ਸੀਗੀਆਂ। ਪਰ ਉਹ ਕਹਿੰਦੇ ਜੀ ਹੁਣ ਉਹ ਕਹਿੰਦੇ ਨੇ ਕਿ ਜੋ ਇਹ ਕਰ ਰਹੇ ਨੇ ਗਲਤ ਕਰ ਰਹੇ ਨੇ ਭਗਵੰਤ ਮਾਨ ਹੋਰੀ। ਔਰ ਦੂਜਾ ਇਹਦਾ ਪੱਖ ਇਹ ਹੈ ਜੀ ਕਿ ਡਾਕਟਰ ਗਾਂਧੀ ਜਿਹੜੇ ਪਿਛਲੇ ਸਮੇਂ ਤੋਂ ਚੁੱਪ ਸਨ ਥੋੜੇ, ਉਹਨਾਂ ਨੇ ਸਿੱਧਮ ਸਿੱਧੀ ਜਿਹੜੀ ਆ ਜੀ ਉਹ ਹਮਾਇਤ ਕੀਤੀ ਆ ਭਗਵੰਤ ਮਾਨ ਹੋਰਾਂ ਦੀ। ਇਹ ਕਿਹਾ ਕਿ ਪਾਰਟੀ ਨੇ ਉਹਨੂੰ ਜਿਹੜਾ ਜੀ ਉਹ ਗਲਤ ਵਰਤਿਆ। ਉਹ ਕਹਿੰਦੇ ਕਿ ਪਾਰਟੀ ਨੇ ਉਹਦੀ ਸਿਹਤ ਦਾ ਵੀ ਧਿਆਨ ਜਿਹੜਾ ਸੀਗਾ ਜੀ ਉਹ ਨਹੀਂ ਕੀਤਾ, ਔਰ ਉਹਨੂੰ ਜਿਹੜਾ ਨਿਚੋੜਿਆ ਗਿਆ ਇਹਦੇ ਜਿਹੜਾ ਚੋਣਾਂ ਦੀਆਂ ਸਰਗਰਮੀਆਂ ਦੇ ਦੌਰਾਨ। ਉਹਨਾਂ ਨੇ ਇਹ ਗੱਲ ਕਹੀ ਕਿ ਆਮ ਆਦਮੀ ਪਾਰਟੀ ਦੇ ਹਾਰਨ ਦੇ ਬਾਵਜੂਦ ਪੰਜਾਬ ਦੇ ਵਿੱਚ ਅਜੇ ਵੀ ਭਗਵੰਤ ਮਾਨ ਜਿਹੜਾ ਜੀ ਉਹ ਨੰਬਰ 1 ਹੈ। ਉਹਨਾਂ ਨੇ ਕਿਹਾ ਕਿ ਉਹਦੇ ਕੋਲੇ ਸਮਰੱਥਾ ਹੈ ਕਿ ਜਿਹੜੀ ਸੂਬੇ ਦੀ ਪਾਰਟੀ ਜਿਹੜੀ ਆ ਇੱਕ ਜੇ ਬਣੇ ਤਾਂ ਉਹਨੂੰ ਉਹ ਜਿਹੜਾ ਜੀ ਤਰੀਕੇ ਨਾਲ ਚਲਾ ਸਕਦਾ ਹੈ, ਕਿਉਂਕਿ ਉਹਨੂੰ ਪੰਜਾਬ ਦੇ ਦੁੱਖ ਦਰਦ ਦੀ ਸਮਝ ਹੈ ਤੇ ਲੋਕਾਂ ਦੇ ਵਿੱਚ ਉਹ ਹਰਮਨ ਪਿਆਰਾ। ਉਹਨਾਂ ਨੇ ਇਹ ਕਿਹਾ ਡਾਕਟਰ ਗਾਂਧੀ ਹੋਰਾਂ ਨੇ ਕਿ ਜਿਹੜਾ ਅਕਾਲੀ ਦਲ ਹੈ ਜੀ ਉਹ ਭਗੌੜਾ ਹੋ ਚੁੱਕਿਆ ਤੇ ਕੇਂਦਰ ਦੀ ਝੋਲੀ ਜਿਹੜੀ ਪੈ ਚੁੱਕਿਆ। ਉਹਨਾਂ ਨੇ ਕਿਹਾ ਕਿ ਪੰਜਾਬ ਇਸ ਵੇਲੇ ਲਾਵਾਰਸ ਹੈ ਤੇ ਲਾਵਾਰਸ ਪਏ ਹੋਏ ਪੰਜਾਬ ਦੇ ਵਾਸਤੇ ਭਗਵੰਤ ਮਾਨ ਨੂੰ ਨਿੱਤਰਨਾ ਚਾਹੀਦਾ ਹੈ ਤੇ ਉਹਨੂੰ ਹਮਖਿਆਲੀ ਲੋਕ ਜਿਹੜੇ ਨੇ ਉਹ ਨਾਲ ਜੋੜਨੇ ਚਾਹੀਦੇ ਨੇ। ਅਜੇ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਜੀ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ, ਨਾ ਹਾਈ ਕਮਾਂਡ ਤਾਂ ਅਜੇ ਉਧਰ ਚੋਣਾਂ ਦੇ ਸਦਮੇ 'ਚ ਆ, ਉੱਥੋਂ ਕੋਈ ਬਿਆਨ ਆਇਆ ਨਾ ਆਫੀਸ਼ੀਅਲੀ ਤੌਰ ਦੇ ਉੱਤੇ, ਕਿਉਂਕਿ ਜਿਹੜਾ ਫੂਲਕਾ ਸਾਹਿਬ ਦਾ ਬਿਆਨ ਹੈ ਜੀ ਉਹ ਪਾਰਟੀ ਦਾ ਬਿਆਨ ਨਹੀਂ ਕਿਹਾ ਜਾ ਸਕਦਾ। ਉਹ ਆਪੋਜੀਸ਼ਨ ਧਿਰ ਦੇ ਨੇਤਾ ਜ਼ਰੂਰ ਨੇ, ਪਰ ਜਿਹੜੇ ਕਨਵੀਨਰ ਨੇ ਉਹ ਗੁਰਪ੍ਰੀਤ ਸਿੰਘ ਵੜੈਚੋੜੀ ਨੇ, ਉਹਨਾਂ ਵੱਲੋਂ ਕੋਈ ਬਿਆਨ ਇਹਦੇ ਉੱਤੇ ਨਹੀਂ ਆਇਆ। ਪਿਛਲੇ ਦਿਨਾਂ ਤੋਂ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਨੇ ਪਾਰਟੀ ਨੂੰ, ਉਹਨਾਂ ਦਾ ਵੀ ਅਜੇ ਇਹਦੇ ਉੱਤੇ ਕੋਈ ਪ੍ਰਤੀਕਰਮ ਨਹੀਂ ਆਇਆ। ਜਰਨੈਲ ਸਿੰਘ ਹੋਰਾਂ ਨੇ ਇਹਦੇ ਵਿੱਚ ਜਿਹੜਾ ਦੀ ਜ਼ਰੂਰ ਆਪਣੀ ਲੱਤ ਜਿਹੜੀ ਅੜਾਈ ਹੈ, ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਭਗਵੰਤ ਮਾਨ ਨੇ ਉਹਨਾਂ ਦੀ ਸ਼ਰਾਬ ਪੀਣ ਦੀ ਆਦਤ ਤੋਂ ਅਰਵਿੰਦ ਕੇਜਰੀਵਾਲ ਹੋਰੀ ਡਾਢੇ ਦੁਖੀ ਸਨ। ਉਹਨਾਂ ਨੇ ਸਮਝਾਉਣ ਦੀ ਵੀ ਕਈ ਵਾਰੀ ਯਤਨ ਜਿਹੜਾ ਜੀ ਉਹ ਕੀਤਾ ਸੀਗਾ, ਪਰ ਜਰਨੈਲ ਸਿੰਘ ਹੋਰਾਂ ਨੇ ਇੱਥੇ ਇਹ ਨਹੀਂ ਦੱਸਿਆ ਜੀ ਕਿ ਜਿਹੜੀ ਉਹ ਛੱਡ ਕੇ ਆ ਗਏ ਸਨ ਰਜੌਰੀ ਗਾਰਡਨ ਵਾਲੀ ਸੀਟ, ਉੱਥੋਂ ਉਹਨਾਂ ਦੇ ਇੱਥੇ ਆਉਣ ਦੇ ਪਿੱਛੇ ਕਹਾਣੀ ਕੀ ਸੀ। ਤੇ ਹੁਣ ਜਦੋਂ ਉੱਥੋਂ ਜਿਹੜਾ ਉਮੀਦਵਾਰ ਖੜਿਆ ਸੀਗਾ ਆਮ ਆਦਮੀ ਪਾਰਟੀ ਦਾ, ਉਹਦੀ ਜ਼ਮਾਨਤ ਤੱਕ ਜ਼ਬਤ ਹੋ ਗਈ, ਉਹਦੇ ਵਾਸਤੇ ਉਹ ਕਿਹਨੂੰ ਜ਼ਿੰਮੇਵਾਰ ਜਿਹੜਾ ਜੀ ਉਹ ਕਹਿੰਦੇ ਨੇ। ਸੋ ਪਾਰਟੀ ਦੀ ਪੰਜਾਬ
ਇਕਾਈ ਦੇ ਵਿੱਚ ਪਈ ਇਹ ਆਪੋ ਧਾਪੀ ਜਿਹੜੀ ਹੈ ਜੀ, ਮੇਰਾ ਖਿਆਲ ਐਡੀ ਛੇਤੀ ਜਿਹੜੀ ਹੈ ਜੀ ਉਹ ਮੁੱਕਣ ਨਹੀਂ ਲੱਗੀ, ਸ਼ਾਇਦ ਆਉਂਦੇ ਦਿਨਾਂ ਦੇ ਵਿੱਚ ਹੋਰ ਅੱਗੇ ਵਧੂਗੀ ਜੀ। ਬਿਲਕੁਲ ਜੀ, ਸ਼ਾਇਦ ਅਖੀਰ ਦੇ ਵਿੱਚ ਕੋਈ ਨਾ ਕੋਈ ਇਹਨਾਂ ਦਾ ਨਿਪਟਾਰਾ ਹੋਈ ਜਾਵੇ। ਅਤੇ ਅੱਗੇ ਆਪਾਂ ਕਵਰ ਵੀ ਕਰਦੇ ਰਹੇ ਹਾਂ ਕਿ ਜਿਹੜੇ ਅਖੀਰਲੇ ਦਿਨ ਸੀਗੇ ਜਿਹੜੀ ਸਰਕਾਰ ਚਲੇ ਗਈ ਆ ਬਾਦਲ ਦੀ, ਅਤੇ ਉਸ ਦੇ ਵੇਲੇ ਬਾਦਲ ਨੇ ਬੜੇ ਵੱਡੇ ਵੱਡੇ ਗੱਫੇ ਵੰਡੇ ਸੀਗੇ, ਤਾਂ ਉਹਨਾਂ ਦੀ ਹੁਣ ਜਾਂਚ ਸ਼ੁਰੂ ਹੋਵੇਗੀ। ਬਿਲਕੁਲ ਜੀ, ਇਹ 5 ਸਾਲਾਂ ਦੇ ਵਿੱਚ ਖਾਸ ਤੌਰ ਤੇ, ਪਰ ਅਖੀਰਲੇ ਮਹੀਨਿਆਂ ਦੇ ਵਿੱਚ ਜਿਹੜੇ ਸੀਗੇ ਜੀ ਇਹ ਅੰਨ੍ਹੇਵਾਹ ਗੱਫੇ ਜਿਹੜੇ ਨਾ ਉਹ ਵੰਡੇ ਗਏ। ਪੰਜਾਬੀ ਦੀ ਕਹਾਵਤ ਹੈ ਕਿ ਅੰਨਾ ਵੰਡੇ ਸੀਰ ਨੀ ਮੁੜ ਮੁੜ ਆਪਣਿਆਂ ਨੂੰ, ਇਹ ਮੁੜ ਮੁੜ ਆਪਣਿਆਂ ਨੂੰ ਜਿਹੜੇ ਸੀਗੇ ਉਹ ਦਿੱਤੇ ਗਏ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜ਼ਿਲ੍ਹੇ ਮੁਕਤਸਰ ਦੇ 71 ਪਿੰਡ ਇਹਦੇ ਪੰਚਾਇਤਾਂ ਜਿਹੜੀਆਂ ਜੀ ਉਹ ਸ਼ਾਮਲ ਨੇ। ਇਹਦੇ ਵਿੱਚੋਂ ਮੁੱਖ ਮੰਤਰੀ ਹੋਰਾਂ ਦੇ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਵੀ ਜਿਹੜੇ ਉਹ ਸ਼ਾਮਲ ਨੇ। ਜ਼ਿਲ੍ਹੇ ਦੇ ਗਿੱਦੜਬਾਹਾ ਹਲਕੇ ਦੇ ਪਿੰਡ ਵੀ ਜਿਹੜੇ ਉਹ ਕੁਝ ਸ਼ਾਮਲ ਨੇ। ਬਠਿੰਡਾ ਜ਼ਿਲ੍ਹੇ ਦੀਆਂ 27 ਪੰਚਾਇਤਾਂ ਨੂੰ 1 ਕਰੋੜ ਰੁਪਏ ਤੋਂ ਵੱਧ ਜਿਹੜੇ ਗੱਫੇ ਸੀਗੇ ਉਹ ਦਿੱਤੇ ਗਏ। ਇਹਦੇ ਵਿੱਚ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਮਲੂਕੇ ਦੇ ਹਲਕੇ ਦੇ ਪਿੰਡ ਵੀ ਆਉਂਦੇ ਨੇ, ਔਰ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹਲਕੇ ਦੇ ਜਲਾਲਾਬਾਦ ਦੇ ਪਿੰਡ ਵੀ ਜਿਹੜੇ ਉਹ ਸ਼ਾਮਲ ਨੇ। ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਵੀ 1 ਕਰੋੜੀ ਗੱਫਾ ਲੈਣ ਵਾਲਿਆਂ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਨੇ। ਤਰਨਤਾਰਨ ਦੇ 20, ਮਾਨਸਾ ਦੇ 10 ਪਿੰਡ ਜਿਹੜੇ ਆ ਜੀ ਇਹਦੇ ਵਿੱਚ ਸ਼ਾਮਲ ਦੱਸੇ ਗਏ ਨੇ। ਐਕਚੁਅਲੀ ਜਦੋਂ ਇਹ ਕਰੋੜ ਰੁਪਏ ਤੋਂ ਉੱਪਰ ਦਿੱਤਾ ਗਿਆ ਤਾਂ ਇਹ ਕਿਹਾ ਗਿਆ ਸੀਗਾ ਪਹਿਲਾਂ 40% ਖਰਚੋਗੇ, ਫਿਰ ਤੁਸੀਂ ਉਹਦਾ ਆਡਿਟ ਕਰਕੇ ਦੱਸੋਗੇ ਕਿੱਥੇ ਖਰਚਿਆ। ਏਦਾਂ ਦੀ ਕਿਹਾ ਜ਼ਰੂਰ ਗਿਆ ਜੀ, ਮੁੜ ਕੇ ਇਹਦੇ ਉੱਤੇ ਕੋਈ ਗੌਰ ਨਹੀਂ ਕੀਤਾ ਗਿਆ ਇਹ ਪੈਸੇ ਕਿੱਥੇ ਲੱਗੇ। ਕਰੋੜ ਰੁਪਈਆ ਕਿਸੇ ਪਿੰਡ ਦੇ ਵਿੱਚ ਲੱਗਿਆ ਹੋਵੇ ਤਾਂ ਪਿੰਡ ਦੂਰੋਂ ਜਿਹੜਾ ਜੀ ਉਹ ਦਿਸਦਾ ਵੀ ਹਾਂ ਇਹਦੇ ਉੱਤੇ ਕੋਈ ਕਰੋੜ ਰੁਪਈਆ ਜਿਹੜਾ ਜੀ ਉਹ ਖਰਚ ਹੋਇਆ, ਲੱਗਿਆ ਕਿੱਥੇ ਕਿਸੇ ਨੂੰ ਨਹੀਂ ਦਿਸਿਆ। ਇਹ ਕਿਹਾ ਜਾ ਰਿਹਾ ਜੀ ਕਿ ਬਹੁਤੇ ਪੈਸੇ ਇਹਦੇ ਵਿੱਚੋਂ ਗੋਲ ਹੋ ਗਏ, ਜਿਹਦੇ ਕਰਕੇ ਇਹ ਸਾਰੀਆਂ ਫਾਈਲਾਂ ਜਿਹੜੀਆਂ ਜੀ ਉਹ ਇਸ ਵੇਲੇ ਮੌਜੂਦਾ ਜਿਹੜੇ ਪੰਚਾਇਤ ਮੰਤਰੀ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰਾਂ ਨੇ ਕਢਵਾਈਆਂ ਨੇ, ਔਰ ਇਹਦੇ ਵਿੱਚੋਂ ਬਹੁਤ ਸਾਰੀਆਂ ਬੇਨਿਯਮੀਆਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ। ਦੇਖਣਾ ਇਹ ਹੋਊਗਾ ਕਿ ਪੰਜਾਬ ਦਾ ਪੈਸਾ, ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਸੀਗਾ ਜੀ ਉਹ ਸਿਆਸਤ ਦੀ ਖਾਤਰ ਜਿਹੜਾ ਵਰਤਿਆ ਗਿਆ, ਉਹਦਾ ਕੋਈ ਹਿਸਾਬ ਕਿਤਾਬ ਲੋਕਾਂ ਨੂੰ ਦਿੱਤਾ ਜਾਊਗਾ, ਉਹਨਾਂ ਨੂੰ ਪਤਾ ਲੱਗੂਗਾ, ਜਾਂ ਚੰਦ ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਹੀ ਇਹ ਰਹਿ ਜਾਊਗਾ ਜੀ। ਬਿਲਕੁਲ ਜੀ। ਅਤੇ ਅੱਗੇ ਆਪਾਂ ਸੰਗਰੂਰ ਰਿਸ਼ਵਤ ਕਾਂਡ ਦੀ ਜੇ ਗੱਲ ਕਰੀਏ ਤਾਂ ਉਸ 'ਤੇ ਵੀ ਸਵਾਲ ਉੱਠੇ। ਇਹ ਤੁਹਾਨੂੰ ਯਾਦ ਹੋਣਾ ਜੀ, ਇੱਕ ਜਿਹੜਾ ਫਾਈਨੈਂਸਰ ਸੀਗਾ ਉਹਦਾ ਕਤਲ ਹੋਇਆ ਸੀਗਾ ਲੌਂਗੋਵਾਲ ਦੇ ਵਿੱਚ, ਤੇ ਉਹ ਜਿਹੜਾ ਗੈਂਗਸਟਰ ਸੀਗਾ ਉਹਦੀ ਲਾਸ਼ ਤੇ ਭੰਗੜਾ ਪਾਇਆ ਸੀ। ਮੁੜ ਕੇ ਉਹਨੇ ਇੱਕ ਵੀਡੀਓ ਜਿਹੜੀ ਆ ਜੀ ਉਹ ਸ਼ੇਅਰ ਕੀਤੀ ਸੀ। ਇਹ ਵੀਡੀਓ ਸ਼ੇਅਰ ਕਰਨ ਵਾਲੇ, ਵੀਡੀਓ ਤੇ ਕਮੈਂਟ ਕਰਨ ਵਾਲੇ, ਵੀਡੀਓ ਨੂੰ ਲਾਈਕ ਕਰਨ ਵਾਲੇ ਜਿਹੜੇ ਸੀਗੇ ਜੀ ਉਹ ਸੰਗਰੂਰ ਦੀ ਪੁਲਿਸ ਨੇ ਇੱਕ ਪੈਸਿਆਂ ਦੀ ਖਾਣ ਸਮਝ ਲਏ। ਕੱਲੇ ਨੂੰ ਸੱਦ ਕੇ ਜਿਹੜਾ ਸੀਗਾ ਜੀ ਉਹਨਾਂ ਤੋਂ ਮੋਟੇ ਪੈਸੇ ਲਏ ਗਏ। ਕਿਸੇ ਨੇ ਜ਼ਮੀਨਾਂ ਗਹਿਣੇ ਧਰੀਆਂ, ਕਿਸੇ ਨੇ ਆੜ੍ਹਤੀਆਂ ਤੋਂ ਕਰਜ਼ਾ ਜਿਹੜਾ ਸੀਗਾ ਜੀ ਉਹ ਚੁੱਕਿਆ। ਜਦੋਂ ਪੁਲਿਸ ਆਫੀਸਰ ਤਬਦੀਲ ਹੋਏ, ਮਨਦੀਪ ਸਿੰਘ ਸਿੱਧੂ ਹੋਰੀ SSP ਉੱਥੇ ਆਏ, ਜਿਹੜੇ ਇਮਾਨਦਾਰ ਆਫੀਸਰ ਜਾਣੇ ਜਾਂਦੇ ਨੇ, ਉਹਨਾਂ ਨੇ ਜਦੋਂ ਇਹਦੀ ਜਿਹੜਾ ਉਹਨਾਂ ਤੱਕ ਇਹ ਸ਼ਿਕਾਇਤਾਂ ਪਹੁੰਚੀਆਂ, ਖੁਲਾਸਿਆਂ ਦੇ ਵਿੱਚ ਇੰਨਾ ਕੁਝ ਨਿਕਲ ਆਇਆ ਕਿ SSP ਤੱਕ ਜਿਹੜੇ ਜੀ ਉਹ ਸ਼ਾਮਲ ਸੀਗੇ ਜਿਹੜੇ ਪੈਸੇ ਇਕੱਠੇ ਕਰਦੇ ਰਹੇ। ਇਹਦੇ ਉੱਤੇ ਜਿਹੜਾ ਜੀ ਧਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਗਿਆ। ਉਹਨਾਂ ਨੇ ਉਸ ਅਫਸਰ ਨੂੰ ਜਿਹੜਾ ਸੀਗਾ ਜਿਹਦਾ ਨਾਮ ਉਹਨਾਂ ਨੇ ਚੰਡੀਗੜ੍ਹ ਦੇ SSP ਦੇ ਵਾਸਤੇ ਕਿਹਾ ਹੋਇਆ ਸੀਗਾ ਉਹ ਵੀ ਵਾਪਸ ਲੈ ਲਿਆ, ਤੇ ਇਹਦੀ ਜਾਂਚ ਜਿਹੜੀ ਸੀਗੀ ਜੀ ਉਹ ਦੇ ਦਿੱਤੀ ਵਿਜੀਲੈਂਸ ਨੂੰ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਵਿਜੀਲੈਂਸ ਹੈ ਉਹ ਚੰਡੀਗੜ੍ਹ ਸੱਦਦੀ ਹੈ ਜਿਹੜੇ ਪੀੜਤ ਨੇ ਉਹਨਾਂ ਨੂੰ ਬਿਆਨ ਦਰਜ ਕਰਵਾਉਣ ਲਈ। ਪੀੜਤ ਕਹਿੰਦੇ ਆ ਕਿ ਅਸੀਂ ਚੰਡੀਗੜ੍ਹ ਆ ਕੇ ਬਿਆਨ ਨਹੀਂ ਦਰਜ ਕਰਾਉਣੇ। ਉਹ ਕਹਿੰਦੇ ਉੱਥੇ ਸਾਨੂੰ ਪੁਲਿਸ ਅਧਿਕਾਰੀਆਂ ਦੇ ਖਿਲਾਫ ਬਿਆਨ ਦਰਜ ਕਰਾਉਣ ਦੇ ਵਾਸਤੇ ਦਬਕੇ ਸਹਿਣੇ ਪੈਂਦੇ ਆ, ਤੇ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਬਿਆਨ ਜਿਹੜੇ ਆ ਜੀ ਇਹ ਨਾ ਦਰਜ ਕਰਾਉਣ ਦੀਆਂ ਧਮਕੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ, ਜਿਹਦੇ ਕਰਕੇ ਇਸ ਕਾਰਵਾਈ ਨੂੰ ਲਟਕਾਇਆ ਜਾ ਰਿਹਾ ਕਿ ਲੰਮਾ ਸਮਾਂ ਜਿਹੜਾ ਪਾ ਕੇ ਇਹਦੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਸਮਝੌਤਾ ਕਰਨ ਦਾ ਜਿਹੜਾ ਜੀ ਉਹ ਸਮਾਂ ਦਿੱਤਾ ਜਾ ਰਿਹਾ ਜੀ। ਔਰ ਇਹਦੇ ਉੱਤੇ ਜਿਹੜੀ ਵਿਜੀਲੈਂਸ ਦੀ ਜਾਂਚ ਹੈ ਜੀ ਉਹਦੇ ਉੱਤੇ ਸਵਾਲੀਆ ਨਿਸ਼ਾਨ ਜਿਹੜਾ ਉਹ ਲੱਗ ਗਿਆ। ਅਜੇ ਤੱਕ ਇੱਕੋ ਗਵਾਹ ਨੇ ਬਿਆਨ ਦਰਜ ਕਰਾਏ ਨੇ। ਵਿਜੀਲੈਂਸ ਕਹਿੰਦੀ ਜੇ ਗਵਾਹਾਂ ਦੇ ਬਿਆਨ ਦਰਜ ਨਾ ਹੋਏ ਤੇ ਇਹ ਮਾਮਲਾ ਅੱਗੇ ਚੱਲ ਨਹੀਂ ਸਕਣਾ। ਗਵਾਹ ਕਹਿੰਦੇ ਅਸੀਂ ਚੰਡੀਗੜ੍ਹ ਜਾ ਕੇ ਜਿਹੜਾ ਜੀ ਉਹ ਇਹਦੇ ਬਿਆਨ ਦਰਜ ਨਹੀਂ ਕਰਵਾਉਣੇ। ਹੁਣ ਇਹ ਕਿਹਾ ਜਾ ਰਿਹਾ ਜੀ ਕਿ ਇਹ ਮਾਮਲਾ ਅਦਾਲਤ ਦੇ ਵਿੱਚ ਲੈ ਕੇ ਚੱਲੇ ਨੇ ਪੀੜਤ ਜਿਹੜੇ ਨੇ ਹਾਈ ਕੋਰਟ ਦੇ ਵਿੱਚ, ਕਿ ਉਹਨਾਂ ਦੇ ਨਾਲ ਕਿਵੇਂ ਧੱਕਾ ਹੋਇਆ ਤੇ ਜਿਹੜੀ ਵਿਜੀਲੈਂਸ ਹੈ ਜੀ ਉਹ ਇਹਨੂੰ ਟਾਲਣ ਦਾ ਯਤਨ ਜਿਹੜਾ ਉਹ ਕਿਵੇਂ ਕਰ ਰਹੀ ਆ। ਪਿਛਲੇ ਦਿਨਾਂ ਦੇ ਵਿੱਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀਗਾ ਤੇ ਉਸ ਟਾਈਮ
ਜਿਹੜਾ ਸੀਗਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਤੁਰੰਤ ਦਖਲ ਇਹਦੇ ਵਿੱਚ ਆਇਆ ਸੀਗਾ ਕਿ ਇਉਂ ਨਹੀਂ ਹੋਣ ਦਿੱਤਾ ਜਾਊਗਾ। ਉਹਨਾਂ ਨੇ ਹੀ ਵਿਜੀਲੈਂਸ ਦੀ ਜਾਂਚ ਦੇ ਹੁਕਮ ਦਿੱਤੇ ਸੀਗੇ। ਪਰ ਆਹ ਜਿਹੜਾ ਕੁਝ ਹੁਣ ਸਾਹਮਣੇ ਆ ਰਿਹਾ ਜੀ, ਉਹ ਸਾਰਿਆਂ ਦੇ ਸਾਹਮਣੇ ਆ ਗਈ ਕਹਾਣੀ ਕਿ ਕਿਸ ਤਰੀਕੇ ਨਾਲ ਇਹਨੂੰ ਨਿਬੇੜਨ ਦੇ ਯਤਨ ਨੇ ਜੀ। ਬਿਲਕੁਲ ਜੀ, ਹਜੇ ਜੇ ਪੁੱਟਣਗੇ ਹੌਲੀ ਹੌਲੀ ਗੱਲਾਂ, ਤੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੇ ਸਿਆਪੇ ਨਿਕਲਣੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਮੁੱਖ ਮੰਤਰੀ ਵੱਲੋਂ ਮੈਡੀਕਲ ਕਾਲਜਾਂ ਨੂੰ ਘੁਰਕੀ। ਐਕਚੁਅਲੀ ਜੀ ਜਿਹੜਾ ਇਹ ਗਿਆਨ ਸਾਗਰ ਕਾਲਜ ਹੈ ਜੀ, ਇਹਦੇ ਵਿੱਚੋਂ ਜਿਹੜੇ ਇਹਦੇ ਤੋਂ ਬਾਅਦ ਜਿਹੜਾ ਵਾਦ ਵਿਵਾਦ ਖੜਾ ਹੋਇਆ, ਜਿਹੜੇ ਉੱਥੇ ਸਟੂਡੈਂਟ ਨੇ, ਵਿਦਿਆਰਥੀ ਨੇ, ਉਹਨਾਂ ਦਾ ਭਵਿੱਖ ਜਿਵੇਂ ਜਿਹੜਾ ਦੀ ਉਹ ਦਾਅ ਦੇ ਉੱਤੇ ਲੱਗ ਗਿਆ। ਇਹਦੇ ਵਿੱਚ ਬਹੁਤੇ ਸਟੂਡੈਂਟ ਉਹ ਨੇ ਜਿਨ੍ਹਾਂ ਨੇ ਪਿੰਡਾਂ ਤੋਂ ਨੇ, ਉਹਨਾਂ ਨੇ ਆੜ੍ਹਤੀਆਂ ਤੋਂ ਪੈਸੇ ਲੈ ਲੈ ਕੇ 10-10 ਲੱਖ ਰੁਪਈਆ ਫੀਸਾਂ ਜਿਹੜੀਆਂ ਤਾਰੀਆਂ ਨੇ ਕਿ ਉਹਨਾਂ ਨੂੰ ਡਿਗਰੀਆਂ ਮਿਲਣਗੀਆਂ ਤੇ ਫਿਰ ਉਹ ਕਿਸੇ ਪਾਸੇ ਲੱਗਣਗੇ। ਹੁਣ ਇਹ ਨਹੀਂ ਪਤਾ ਲੱਗ ਰਿਹਾ ਜੀ ਕਿ ਉਹਨਾਂ ਸਟੂਡੈਂਟ ਦਾ ਭਵਿੱਖ ਕੀ ਹੋਊਗਾ। ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਬਾਕੀ ਜਗ੍ਹਾ ਦੇ ਉੱਤੇ ਐਡਜਸਟ ਕੀਤਾ ਜਾਊਗਾ। ਇੱਕ ਬੀਜੇਪੀ ਨੇਤਾ ਨੇ ਹਾਲਾਂਕਿ ਇਹ ਟੇਕ ਓਵਰ ਜਿਹੜਾ ਜੀ ਉਹ ਕਰ ਲਿਆ ਦੱਸੀਦਾ, ਪਰ ਉਹਦੇ ਉੱਤੇ ਪਹਿਲਾਂ ਹੀ ਕਈ ਕਿਸਮ ਦੇ ਦੋਸ਼ ਨੇ ਜੀ ਕਿ ਉਹਦਾ ਜਿਹੜਾ ਪਹਿਲਾ ਕਾਲਜ ਆ ਉੱਥੇ ਵੀ ਤਨਖਾਹਾਂ ਵਗੈਰਾ ਨਹੀਂ ਦਿੱਤੀਆਂ ਜਾ ਰਹੀਆਂ। ਸੋ ਇਹ ਸਾਰਾ ਕੁਝ ਜਿਹੜਾ ਇਸ ਤਰੀਕੇ ਦਾ ਚੱਲ ਰਿਹਾ। ਸਟੂਡੈਂਟ ਜਿਹੜੇ ਜੀ ਇੰਨੀ ਧੁੱਪ ਦੇ ਵਿੱਚ ਬੈਠੇ ਨੇ ਜਲਸੇ ਮੁਜ਼ਾਹਰਿਆਂ ਦੇ ਉੱਤੇ। ਇਹ ਮੈਂ ਦੱਸ ਦਵਾਂ ਕਿ ਪਰਲ ਗਰੁੱਪ ਦਾ ਜਿਹੜਾ ਕਬੱਡੀ ਦਾ ਮੇਨ ਸਪਾਂਸਰ ਹੁੰਦਾ ਸੀਗਾ ਅਕਾਲੀ ਰਾਜ ਦੇ ਦੌਰਾਨ, ਇਹ ਪੈਸਾ ਜਿਹੜਾ ਜੀ ਉਹਨੇ ਚਿੱਟ ਫੰਡ ਕੰਪਨੀਆਂ ਦੇ ਰਾਹੀਂ ਇਕੱਠਾ ਕੀਤਾ ਹੋਇਆ। ਜਿਨ੍ਹਾਂ ਦਾ ਪੈਸਾ ਲੱਗਿਆ ਉਹ ਵੱਖਰੇ ਤੌਰ ਦੇ ਉੱਤੇ ਧਰਨੇ ਦੇਈ ਜਾਂਦੇ ਨੇ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੈਡੀਕਲ ਕਾਲਜ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਜੀ ਕਿ ਜਾਂ ਤਾਂ ਉਹ ਤਰੀਕੇ ਦੇ ਨਾਲ ਕਾਰਗੁਜ਼ਾਰੀ ਜਿਹੜੀ ਦਿਖਾਉਣ ਜਾਂ ਫਿਰ ਉਹ ਦੁਕਾਨਾਂ ਬੰਦ ਕਰ ਲੈਣ। ਇੱਥੋਂ ਤੱਕ ਜਿਹੜੀ ਹੈ ਜੀ ਉਹਨਾਂ ਨੇ ਇਹ ਤਾੜਨਾ ਮੈਡੀਕਲ ਕਾਲਜ ਨੂੰ ਕੀਤੀ ਆ। ਗਿਆਨ ਸਾਗਰ ਤੇ ਚਿੰਤਪੁਰਨੀ ਮੈਡੀਕਲ ਕਾਲਜ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਸਮੱਸਿਆਵਾਂ ਇਸ ਵੇਲੇ ਆ ਰਹੀਆਂ ਨੇ ਉਹਦੇ ਬਾਰੇ ਦੇ ਵਿੱਚ ਉਹਨਾਂ ਨੇ ਜਿਹੜਾ ਜੀ ਇਹ ਕਿਹਾ। ਔਰ ਚਿੰਤਪੁਰਨੀ ਮੈਡੀਕਲ ਕਾਲਜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਵਾਸਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਹੋਰਾਂ ਨੂੰ ਸਟੈਪ ਜਿਹੜਾ ਜੀ ਉਹ ਚੁੱਕਣ ਦੇ ਵਾਸਤੇ ਉਹਨਾਂ ਨੇ ਗੱਲ ਆਖੀ ਆ। ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਜਿਹੜੀ ਤੇ ਗਿਆਨ ਸਾਗਰ ਦੇ ਵਿਦਿਆਰਥੀ ਜਿਹੜੇ ਨੇ ਜੀ ਉਹਨਾਂ ਦੇ ਉੱਤੇ ਚਿੰਤਾ ਪ੍ਰਗਟ ਕਰਦਿਆਂ ਹੋਇਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਇਹਦੇ ਉੱਤੇ ਤੁਰੰਤ ਜਿਹੜੇ ਹੈਲਥ ਮਿਨਿਸਟਰ ਨੇ ਉਹ ਕਦਮ ਚੁੱਕਣ। ਹੁਣ ਵੇਖਣਾ ਇਹ ਹੋਊਗਾ ਕਿ ਇਹ ਜਿਹੜੀਆਂ ਦੁਕਾਨਾਂ ਦੇ ਰੂਪ ਦੇ ਵਿੱਚ ਖੁੱਲ੍ਹੇ ਹੋਏ ਜਿਹੜੇ ਥਾਂ ਥਾਂ ਖੁੰਬਾਂ ਵਾਂਗੂ ਖੁੱਲ੍ਹੇ ਹੋਏ ਮੈਡੀਕਲ ਕਾਲਜ ਨੇ ਉਹਨਾਂ ਦੀ ਸਿਹਤ ਦੇ ਉੱਤੇ ਇਹਦਾ ਕੋਈ ਅਸਰ ਪੈਂਦਾ ਜਾਂ ਨਹੀਂ। ਬਿਲਕੁਲ ਜੀ, ਦੇਖਿਆ ਹੋਵੇ ਤਾਂ ਵੀ ਇਹੀ ਬੀਜ ਕੇ ਗਏ ਸੀਗੇ, ਤਾਂ ਹੁਣ ਹੱਥੀਂ ਕਿਸ ਤਰ੍ਹਾਂ ਉਸ ਨੂੰ ਨਜਿੱਠਦੇ ਆ ਉਹ ਦੇਖਣ ਵਾਲੀ ਗੱਲ ਹੋਊਗੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੇ ਕਰਜ਼ਿਆਂ ਦੀ। ਤੇ ਕਿਸਾਨਾਂ ਦੇ ਕਰਜ਼ੇ ਚੜੇ ਹੋਏ ਆ ਪਰ ਸਰਕਾਰ ਵਸੂਲੀ ਲਈ ਕਾਹਲੀ। ਕੋਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਜਿਹੜੀ ਸਰਕਾਰ ਆ ਜੀ ਉਹਨਾਂ ਦੇ ਅਫਸਰਾਂ ਨੇ ਕਰਜ਼ਾ ਵਸੂਲੀ ਦੇ ਵਾਸਤੇ ਕਿਸਾਨਾਂ ਦੇ ਘਰਾਂ ਦੇ ਕੁੰਡੇ ਖੜਕਾਉਣੇ ਸ਼ੁਰੂ ਕਰਤੇ ਨੇ, ਜਦੋਂ ਕਿ ਕਿਸਾਨ ਕਰਜ਼ਾ ਮਾਫੀ ਦੀ ਝਾਕ ਦੇ ਵਿੱਚ ਜਿਹੜਾ ਜੀ ਉਹ ਬੈਠੇ ਨੇ, ਕਿਉਂਕਿ ਉਹਨਾਂ ਤੋਂ ਫਾਰਮ ਵਗੈਰਾ ਵੀ ਭਰਵਾਏ ਗਏ ਸੀ ਕਿ ਕਿੰਨਾ ਕਿੰਨਾ ਕਰਜ਼ਾ ਤੇ ਆਉਂਦਿਆਂ ਸਾਰ ਜਿਹੜਾ ਦੀ ਉਹ ਮਾਫ ਹੋ ਜਾਣਾ। ਜਿਹੜੇ ਕਿਸਾਨ ਨੇ ਉਹ ਸਹਿਕਾਰੀ ਬੈਂਕਾਂ ਦੀਆਂ ਕਿਸ਼ਤਾਂ ਦੇਣ ਤੋਂ ਹੱਥ ਖੜੇ ਕਰ ਰਹੇ ਨੇ। ਬੈਂਕਾਂ ਦੇ ਫੀਲਡ ਅਫਸਰ ਜਿਹੜੇ ਨੇ ਉਹ ਕਿਸ਼ਤ ਵਸੂਲੀ ਦੇ ਵਾਸਤੇ ਕਿਸਾਨਾਂ ਦੇ ਘਰੀ ਉਹਨਾਂ ਨੇ ਗੇੜੇ ਜਿਹੜੇ ਉਹ ਮਾਰਨੇ ਸ਼ੁਰੂ ਕੀਤੇ ਨੇ। ਖੇਤੀ ਕਿਸਾਨ ਜਿਹੜੇ ਵਿਕਾਸ ਬੈਂਕਾਂ ਦੇ ਫੀਲਡ ਅਫਸਰ ਨੇ ਉਹ ਰੋਜ਼ਾਨਾ ਪਿੰਡਾਂ ਦੇ ਵਿੱਚ ਜਾ ਰਹੇ ਨੇ। ਖਾਸ ਕਰਕੇ ਡਿਫਾਲਟਰ ਕਿਸਾਨ ਜਿਹੜੇ ਨੇ ਉਹਨਾਂ ਨੂੰ ਰਹਿੰਦੀਆਂ ਕਿਸ਼ਤਾਂ ਤਾਰਨ ਦੇ ਵਾਸਤੇ ਜਿਹੜਾ ਦੀ ਉਹ ਕਹਿ ਰਹੇ ਨੇ। ਜਿਹੜੀ ਕਾਟਨ ਬੈਲਟ ਹੈ ਇਹਦੇ ਵਿੱਚ 2 ਦਰਜਨ ਖੇਤੀ ਵਿਕਾਸ ਬੈਂਕ ਨੇ ਜਿਨ੍ਹਾਂ ਨੇ ਹਾੜੀ ਦੀ ਵਸੂਲੀ ਦੇ ਵਾਸਤੇ 15 ਅਪ੍ਰੈਲ ਤੋਂ ਸ਼ੁਰੂ ਕੀਤੀ ਹੈ ਵਸੂਲੀ, ਔਰ 30 ਜੂਨ ਤੱਕ ਜਿਹੜੀ ਹੈ ਜੀ ਉਹ ਚੱਲਣੀ ਹੈ। ਕਿਸਾਨ ਕਹਿੰਦੇ ਆ ਕਿ ਇਹ ਕਰਜ਼ਾ ਜਿਹੜਾ ਦੀ ਉਹ ਮਾਫ ਹੋ ਜਾਣਾ, ਇਸ ਕਰਕੇ ਉਹਨਾਂ ਨੇ ਕਿਸ਼ਤ ਜਿਹੜੀ ਆ ਉਹ ਦੇਣ ਦੀ ਜ਼ਰੂਰਤ ਨਹੀਂ ਹੈ। ਜਿਹੜੇ ਇਹ ਬੈਂਕਾਂ ਦੇ ਜਿਹੜੇ ਕਾਮੇ ਨੇ ਜੀ ਉਹ ਇਹ ਕਹਿੰਦੇ ਨੇ ਕਿ ਅਜੇ ਕਰਜ਼ਾ ਜਿਹੜੀ ਮਾਫ ਦੇ ਵਾਸਤੇ ਕੁਝ ਵੀ ਨਹੀਂ ਕੀਤਾ ਗਿਆ ਸਰਕਾਰ ਦੇ ਵੱਲੋਂ, ਜਾਂ ਤਾਂ ਹੋਵੇ ਵੀ ਇਹਦੇ ਵਾਸਤੇ ਸਾਰਾ ਕੁਝ ਤਿਆਰ ਹੈ ਤੇ ਕਰਜ਼ਾ ਦੀ ਮੁਆਫੀ ਜਿਹੜੀ ਅਗਲੇ ਦਿਨਾਂ 'ਚ ਹੋ ਜਾਣੀ ਹੈ, ਫਿਰ ਤਾਂ ਹੋਵੇ। ਉਹ ਕਹਿੰਦੇ ਸਰਕਾਰ ਇਹਦੇ ਉੱਤੇ ਕੰਮ ਕਰ ਰਹੀ ਹੈ, ਜਦੋਂ ਉਹ ਕਰਜ਼ਾ ਮਾਫ ਕਰੂਗੀ ਉਦੋਂ ਦੇਖਾਂਗੇ। ਹਾਲ ਦੀ ਘੜੀ ਜਿਹੜੀਆਂ ਪਿਛਲੀਆਂ ਥੋੜੀਆਂ ਹੋਈਆਂ ਕਿਸ਼ਤਾਂ ਨੇ ਉਹ ਜਮ੍ਹਾਂ ਕਰਾਓ। ਪੰਜਾਬ ਭਰ ਦੇ ਵਿੱਚ ਹਾੜੀ ਦੀ ਕਿਸ਼ਤ 1500 ਕਰੋੜ ਰੁਪਏ ਇਕੱਲੇ ਖੇਤੀ ਵਿਕਾਸ ਬੈਂਕਾਂ ਨੇ ਕਰਨੀ ਹੈ, ਔਰ ਵਸੂਲੀ ਦਰ ਜਿਹੜੀ ਹੈ ਜੀ ਮਾੜੀ ਹੋਣ ਕਰਕੇ ਸਹਿਕਾਰੀ ਬੈਂਕਾਂ ਨੂੰ 30 ਜੂਨ ਤੱਕ ਨਾਬਾਰਡ ਨੂੰ ਤਾਰੀ ਜਾਣ ਵਾਲੀ ਕਿਸ਼ਤ ਵੀ ਜਿਹੜੀ ਹੈ ਜੀ ਉਹ ਮੁਸ਼ਕਲ ਬਣ ਜਾਣੀ ਆ। ਬਠਿੰਡਾ ਜ਼ਿਲ੍ਹੇ ਦੇ ਵਿੱਚ ਖੇਤੀ ਵਿਕਾਸ ਬੈਂਕਾਂ ਨੇ ਕਰੀਬ 30 ਕਰੋੜ ਦੀ ਕਿਸ਼ਤ ਵਸੂਲੀ ਜਿਹੜੀ ਹੈ ਜੀ ਕਰਨੀ ਆ। ਅਜੇ ਤੱਕ ਸਿਰਫ 2.11% ਵਸੂਲੀ ਹੋਈ ਆ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਤੱਕ 6.8% ਵਸੂਲੀ ਜਿਹੜੀ ਹੋਈ ਸੀਗੀ। 1706 ਦੇ ਕਰੀਬ ਡਿਫਾਲਟਰ ਕਿਸਾਨ ਨੇ ਇਸ ਜ਼ਿਲ੍ਹੇ ਦੇ ਵਿੱਚ, ਜਿਨ੍ਹਾਂ ਦੇ ਵੱਲ ਕਰੀਬ 22.5 ਕਰੋੜ ਰੁਪਈਆ ਕਰਜ਼ਾ ਜਿਹੜਾ ਜੀ ਉਹ ਖੜਾ। ਇਹ ਹਾਲਾਤ ਮਾਨਸਾ ਜ਼ਿਲ੍ਹੇ ਦੇ ਨੇ, ਜਿੱਥੇ
ਕਰੀਬ ਪੌਣੇ 36 ਕਰੋੜ ਰੁਪਈਆ ਵਸੂਲ ਜਿਹੜਾ ਜੀ ਉਹ ਹੋਣਾ ਔਰ ਅਜੇ ਤੱਕ ਇਸ ਜ਼ਿਲ੍ਹੇ ਦੇ ਵਿੱਚੋਂ 1.37% ਵਸੂਲੀ ਹੋਈ ਹੈ। ਪਿਛਲੀ ਵਾਰੀ ਇੱਥੋਂ 1.94% ਇਸ ਵੇਲੇ ਤੱਕ ਵਸੂਲੀ ਜਿਹੜੀ ਉਹ ਹੋਈ ਸੀਗੀ। ਸੋ ਇਹ ਦੋ ਚਿੱਤੀ ਦੇ ਵਿੱਚ ਬੈਠੇ ਹੋਏ ਜਿਹੜੇ ਕਿਸਾਨ ਨੇ ਉਹ ਇਹ ਸੋਚਦੇ ਨੇ ਕਿ ਸ਼ਾਇਦ ਐਲਾਨ ਜਿਹੜਾ ਜੀ ਹੋ ਜਾਣਾ ਰਾਤੋਂ ਰਾਤ ਤੇ ਇਹ ਕਹਿ ਦਿੱਤਾ ਜਾਣਾ ਲਓ ਜੀ ਸਵੇਰ ਤੋਂ ਤੁਹਾਡੇ ਕਰਜ਼ੇ ਮਾਫ, ਪਰ ਉਹਨਾਂ ਭੋਲੇ ਲੋਕਾਂ ਨੂੰ ਨਹੀਂ ਪਤਾ ਜੀ ਕਿ ਇਹ ਲੰਮੇ ਚੱਕਰ ਨੇ, ਕਿੰਨੀ ਦੇਰ ਲੱਗਦਾ, ਕਿਸੇ ਨੂੰ ਕੁਝ ਨਹੀਂ ਪਤਾ ਜੀ। ਬਿਲਕੁਲ ਜੀ, ਨਾਲੇ ਜਿਹੜੇ ਵੋਟਾਂ ਦੇ ਵਾਅਦੇ ਕੀਤੇ ਹੁੰਦੇ ਆ ਕੁਛ ਕੁ ਹੀ ਪੂਰੇ ਹੁੰਦੇ ਆ, ਉਹ ਤੇ ਵੈਸੇ ਹੀ ਹੁੰਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਣਗੀਆਂ। ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਪਾਰਟੀ ਦੀ ਜਿਹੜੀ ਹੈ ਜੀ ਉਹ ਹਾਰ ਹੋਈ ਹੈ ਔਰ ਇਸ ਪਾਰਟੀ ਦੇ ਅੰਦਰੂਨੀ ਜਿਹੜੀਆਂ ਜੀ ਉਹ ਮੁਸ਼ਕਲਾਂ ਵਧਣਗੀਆਂ। ਚੌਤਰਫਾ ਹਮਲੇ ਤਾਂ ਇਹਦੇ ਉੱਤੇ ਜਿਹੜੇ ਜੀ ਉਹ ਵਿਰੋਧੀਆਂ ਨੇ ਕਰਨੇ ਸ਼ੁਰੂ ਕੀਤੇ ਨੇ। ਪਾਰਟੀ ਦੇ ਵਿੱਚੋਂ ਕੱਢੇ ਗਏ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਹੋਰੀ ਜਿਹੜਾ ਜੀ ਉਹ ਇਸੇ ਹੀ ਮੌਕੇ ਦੀ ਆੜ ਦੇ ਵਿੱਚ ਸਨ। ਉਹਨਾਂ ਨੇ ਸਿੱਧਾ ਹਮਲਾ ਜਿਹੜਾ ਜੀ ਉਹ ਕੇਜਰੀਵਾਲ ਹੋਰਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਉੱਤੇ ਖੜਾ ਕੀਤਾ। ਇਹ ਕਿਹਾ ਕਿ ਉਹ ਡਿਕਟੇਟਰਸ਼ਿਪ ਦੇ ਤਰੀਕੇ ਦੇ ਨਾਲ ਪਾਰਟੀ ਨੂੰ ਚਲਾਉਂਦੇ ਰਹੇ, ਜਿਹਦੇ ਕਰਕੇ ਪਾਰਟੀ ਦਾ ਇਹ ਹਸ਼ਰ ਜਿਹੜਾ ਉਹ ਹੋ ਗਿਆ। ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ ਆ ਜੀ ਉਹਨਾਂ ਦੀ ਅੱਖ ਜਿਹੜੀ ਆ ਜੀ ਹੁਣ ਰਹੂਗੀ 21 ਵਿਧਾਇਕਾਂ ਦੇ ਉੱਤੇ, ਜਿਨ੍ਹਾਂ ਦੇ ਉੱਤੇ ਤਲਵਾਰ ਲਟਕ ਰਹੀ ਆ, ਜਿਹੜੇ ਕਿ ਚੀਫ ਪਾਰਲੀਮਾਨੀ ਸੈਕਟਰੀ ਜਿਹੜੇ ਉਹ ਬਣਾ ਦਿੱਤੇ ਗਏ ਸੀ। ਚੋਣ ਕਮਿਸ਼ਨ ਦੇ ਕੋਲੇ ਇਹ ਮਾਮਲਾ MCD ਦੀਆਂ ਚੋਣਾਂ ਦੇ ਵਿੱਚ ਮਿਲੀ ਜਿੱਤ ਤੋਂ ਬਾਅਦ ਜਿਹੜਾ ਜੀ ਭਾਰਤੀ ਜਨਤਾ ਪਾਰਟੀ ਦੇ ਆਗੂ ਦਾ ਇਹ ਬਿਆਨ ਆਇਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਹੁਣ ਬਹੁਤੀ ਦੂਰ ਨਹੀਂ ਹੈ। ਇਹ ਉਹਦਾ ਜਿਹੜਾ ਬਿਆਨ ਹੈ ਜੀ ਉਹ ਕਾਫੀ ਕੁਝ ਜਿਹੜਾ ਜੀ ਉਹ ਕਹਿੰਦਾ, ਉਹਨੇ ਇਹ ਗੱਲ ਕਹੀ ਹੈ ਕਿ 21 ਵਿਧਾਇਕਾਂ ਵਾਲਾ ਜਿਹੜਾ ਜੀ ਮਾਮਲਾ ਆਉਣ ਦਿਓ, ਉਦੋਂ ਬਾਅਦ ਜਿਹੜਾ ਜੀ ਅਸੀਂ ਸਰਕਾਰ ਬਣਾਉਣ ਵੱਲ ਨੂੰ ਸ਼ਾਇਦ ਤੁਰਾਂਗੇ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਪਾਸੇ ਵੱਲ ਨੂੰ ਉਹ ਇਸ਼ਾਰਾ ਕਰ ਰਿਹਾ। ਅਰਵਿੰਦ ਕੇਜਰੀਵਾਲ ਹੋਰੀ ਇਸ ਸਾਰੇ ਜੋ ਕੁਝ MCD ਦੇ ਵਿੱਚ ਉਹਨਾਂ ਦੀ ਹਾਰ ਹੋਈ ਹੈ, ਇੱਥੋਂ ਕਿਵੇਂ ਉਹ ਪਾਰਟੀ ਨੂੰ ਜਿਹੜਾ ਜੀ ਉਹ ਬਚਾ ਕੇ ਕੱਢਦੇ ਨੇ, ਇਹ ਵੇਖਣ ਵਾਲੀ ਜਿਹੜੀ ਹੈ ਜੀ ਉਹ ਗੱਲ ਹੋਊਗੀ। ਇਸ ਵੇਲੇ ਜਿਹੜਾ ਚਰਚਾ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਜਿਹੜਾ ਜੀ ਉਹ ਛਿੜਿਆ ਹੋਇਆ ਕਿ ਕੀ ਪਾਰਟੀ ਜਿਸ ਤਰੀਕੇ ਦੇ ਨਾਲ ਤੇਜ਼ੀ ਦੇ ਨਾਲ ਉੱਭਰੀ ਸੀ ਕਿ ਉਸੇ ਹੀ ਤੇਜ਼ੀ ਦੇ ਨਾਲ ਇਹ ਖਤਮ ਹੋਣ ਵੱਲ ਨੂੰ ਤਾਂ ਨਹੀਂ ਵੱਧ ਰਹੀ ਜੀ। ਜੀ ਦੇਖਦੇ ਹਾਂ, ਕੁਝ ਕੁ ਦਿਨਾਂ ਦੇ ਵਿੱਚ ਹੀ ਪਤਾ ਲੱਗ ਜਾਣਾ ਕਿ ਕੀ ਅਕਸ ਸੁਧਾਰਦੇ ਆਪਣਾ ਤੇ ਅਖੀਰ ਵਿੱਚ ਆਜ਼ਨਾਮਾ ਕਿ ਕੇਜਰੀਵਾਲ ਦੇ ਨਾਲ ਨਹੀਂ ਖੜੀ ਦਿੱਲੀ, ਗੁਜ਼ਰ ਸਕੇ ਨਹੀਂ 2.25 ਵਰ੍ਹੇ ਮੀਆਂ। ਕੇਜਰੀਵਾਲ ਦੇ ਨਾਲ ਨਹੀਂ ਖੜੀ ਦਿੱਲੀ, ਗੁਜ਼ਰ ਸਕੇ ਨਹੀਂ 2.25 ਵਰ੍ਹੇ ਮੀਆਂ। ਸੁਬਾਹ ਸ਼ਾਮ ਰਿਹਾ ਮੋਦੀ ਨੂੰ ਭੰਡਦਾ ਸੀ, ਲੋਕ ਹਿੱਤਾਂ ਲਈ ਕੰਮ ਨਹੀਂ ਕਰੇ ਮੀਆਂ। ਛਪਦੀ ਫੋਟੋ ਸੀ ਰੋਜ਼ ਅਖਬਾਰ ਉੱਪਰ, ਕਰਕੇ ਫੋਕਾ ਪ੍ਰਚਾਰ ਨਹੀਂ ਸਰੇ ਮੀਆਂ। ਦਿੱਤਾ ਦਿੱਲੀ ਦੇ ਵੋਟਰ ਸੀ ਜਦੋਂ ਫਤਵਾ, ਕੇਜਰੀਵਾਲ ਪਿਆ ਧੱਕਿਆ ਪਰੇ ਮੀਆਂ। ਉਹਦੇ ਹਸ਼ਰ ਤੋਂ ਬਾਕੀ ਦੇ ਲੋਕ ਸਿੱਖਣ, ਕਰਕੇ ਗੱਲਾਂ ਨਹੀਂ ਡੰਗ ਹੈ ਸਾਰ ਹੋਣਾ। ਉਹਦੇ ਹਸ਼ਰ ਤੋਂ ਬਾਕੀ ਦੇ ਲੋਕ ਸਿੱਖਣ, ਕਰਕੇ ਗੱਲਾਂ ਨਹੀਂ ਡੰਗ ਹੈ ਸਾਰ ਹੋਣਾ। ਮੰਗਣ ਲੱਗ ਪਏ ਲੋਕ ਤਾਂ ਅਮਲ ਹੁੰਦਾ, ਗੱਲੀ ਲੋਕਾਂ ਨੂੰ ਅੱਗੋਂ ਨਹੀਂ ਚਾਰ ਹੋਣਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।